बाबा जी की हाल चाल ने? ठीक हो? ठीक है जी, बड़े खुश हो। ना की ਤੁਹਾਡਾ? सरदार मोहम्मद। सरदार मोहम्मद, वाह बड़ा सोहना ना। ਦੋਵੇਂ ਸਰਦਾਰ ਵੀ ਤੇ ਮੁਹੰਮਦ ਵੀ। ਹਾਂ ਅੱਛਾ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? रूलिया ਹਾਂਜੀ रूलिया सीगा जी। ਰੋਲੀਆ, ਥੋੜਾ ਜਿਹਾ ਉੱਚਾ ਬੋਲਣਾ ਵਾ। रूलिया सीगा जी। ਅੱਛਾ ਤੇ ਦਾਦਾ ਜੀ ਦਾ दादा जी का नहीं पता। ਨਹੀਂ ਪਤਾ? वो पहले फोटो ਵਸਿੰਦੇ ਹੋ ਕਿ ਉਧਰੋਂ ਆਏ ਹੋ? नहीं जो उधरों आए ਉਧਰੋਂ ਆਏ ਹੋ? हाँ जी। ਉਧਰ ਕਿਹੜਾ ਪਿੰਡ ਸੀ ਤੁਹਾਡਾ? उधर पोलड़ी वाला खास पट्टी। ਪੋਲੜੀ ਵਾਲਾ? पोलड़ी वाला ਫੋਲੜੀ ਵਾਲਾ, ਖਾਸ ਪੱਟੀ। जलंधर से कोई 4 मील आते। ਜਲੰਧਰ ਦੇ ਲਾਗੇ ਸੀ, ਜ਼ਿਲ੍ਹਾ ਜਲੰਧਰ ਪੈਂਦਾ हाँ ਸੀ। जिला जलंधर। ਅੱਛਾ ਰਲਵਾ ਮਿਲਵਾ ਸੀ ਜਾਂ ਸਿੱਖ ਮੁਸਲਮ ਸਾਰੇ ਰਹਿੰਦੇ ਸੀ ਜਾਂ ਸਾਲਮ ਸੀਗਾ? हिंदुओं के घर सीगे थोड़े जे, ਹਾਂ। तो बाकी सरदारों का कोई नहीं। ਉਮਰ ਕਿੰਨੀ ਸੀ ਤੁਹਾਡੀ ਉਸ ਵੇਲੇ? ਇਹੋ कोई 12-13 साल का होगा। 12-13 ਸਾਲ ਦੇ ਹੋ ਗਏ। ਅੱਛਾ ਤੇ ਲਾਗੇ ਲਾਗੇ ਪਿੰਡਾਂ ਦੇ ਨਾਂ ਦਾ ਪਤਾ? हाँ ਕਿਹੜੇ ਕਿਹੜੇ ਪਿੰਡ ਸੀ? ਜਮਸ਼ੇਰ ਸੀਗਾ, ਮਿੱਠੇ ਬੋਲ ਸੀਗਾ, ਕੰਗਣੀ ਵਾਲਾ, ਤਾਂ ਪਰਾਂ ਸੁਪਰਾਮਾ ਹੈ ਜੀ। ਅੱਛਾ ਇਹ ਨਾਲ ਪਿੰਡ ਸੀਗੇ ਸਾਡੇ ਲਾਗੇ ਲਾਗੇ ਲਾਗੇ। ਅੱਛਾ। ਇੱਥੋਂ ਬਾਈ ਨੂੰ ਚੱਲ ਜਾਈਏ ਤਾਂ ਉੱਥੇ ਸਿੱਖ ਹਿੰਦੂ ਵਸਦੇ ਸੀ ਲਾਗੇ ਲਾਗੇ ਪਿੰਡਾਂ 'ਚ? ਹਾਂ ਜੀ, ਆਪਸ 'ਚ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ ਮੇਲ ਬਹੁਤ ਜੋ? ਅੱਛਾ ਸੀਗਾ ਜੀ। ਅੱਛਾ ਹਾਂ ਜੀ, ਬਹੁਤ ਅੱਛਾ ਸੀ। ਬਹੁਤ ਅੱਛਾ ਸੀ। ਕਦੀ ਹਾਂਜੀ ਜਿਹੜਾ ਮਹੰਤ ਸੀਗਾ ਹਨਾ ਜੀ, ਜਿਆਦਾ ਰੌਲੇ ਪੈ ਤੋਂ ਪਿੰਡ ਆਇਆ। ਅੱਛਾ ਸਾਰੇ ਸਰਦਾਰਾਂ ਨੂੰ ਕਹਿ ਕਹਿ ਕੇ ਆਇਆ ਹਾਂ ਵੀ ਉਹ ਪਿੰਡ ਕੁਛ ਨਹੀਂ ਕਹਿਣਾ। ਅੱਛਾ ਮੇਰਾ ਸਮਝੋ। ਅੱਛਾ ਤੁਹਾਡੇ ਵਾਲੇ ਪਿੰਡ ਦਾ ਗਿਆ। ਹਾਂ, ਮਹੰਤ ਦਾ ਕੀ ਨਾਂ ਸੀਗਾ? ਉਹਦਾ ਨਾਂ ਦਾ ਨਹੀਂ ਪਤਾ, ਉਹਦਾ ਜਿਹੜਾ ਚੇਲਾ ਸੀਗਾ ਉਹਦਾ ਪਤਾ। ਭਾਗ ਸਾਹਿਬ ਸਾਹਿਬ। ਅੱਛਾ ਸਹੀ, ਨਾਂ ਦਾ ਨਹੀਂ ਉਹਦਾ। ਨਾਮ ਦਾ ਨਹੀਂ ਅੱਜ ਪਤਾ। ਤੇ ਜਾ ਕੇ ਮਾਨਸਰਾ ਨੂੰ ਸਲਾਮ ਕਰਦੇ। ਅੱਛਾ ਛੋਟੇ ਛੋਟੇ ਹੁੰਦੇ। ਅੱਛਾ ਹਾਂ, ਬੜੇ ਤਗੜੇ ਸੀ ਬੰਦੇ। ਮੇਲੇ ਮੂਲੇ ਲੱਗਦੇ ਸੀ ਆਲੇ ਦੁਆਲੇ ਪਿੰਡਾਂ 'ਚ? ਹਾਂ ਜੀ, ਲੱਗਦੇ ਸੀਗੇ। ਉੱਥੇ ਦਿੰਦੇ ਸੀ ਸਾਰੇ ਸਿੱਖ ਹਿੰਦੂ ਸਾਰੇ ਰਲਵੇਂ ਸੀਗੇ ਜੀ। ਰਲਵੇਂ ਸੀ? ਹਾਂ, 47 ਤੋਂ ਪਹਿਲੇ ਕਦੀ ਕੋਈ ਅਣਬਣ ਤੇ ਨਹੀਂ ਬਣੀ ਪਿੰਡ 'ਚ ਜਾਂ ਬਾਹਰ? ਨਹੀਂ ਕੋਈ। ਫੇਰ ਹੀ ਬਣੀ ਆ ਜੀ। 47 ਦੇ ਵਿੱਚ ਹੀ? ਹਾਂ, 47 ਦੇ ਵਿੱਚ ਹੀ ਬਣੀ। ਹੂੰ ਨਹੀਂ ਤਾਂ ਪਹਿਲਾਂ ਤਾਂ ਇਦਾਂ ਹੀ ਸੀਗਾ ਜੀ, ਜਿੱਦਾਂ ਸਗੇ ਭਰਾ ਹੁੰਦੇ ਸੀ। ਹਾਂ ਇਦਾਂ ਮਿਲਦੇ ਸੀ। ਬਿਲਕੁਲ ਸਹੀ। ਬਹੁਤਾ ਜੀ ਬੇੜ ਦੇ ਜਿਹੜੇ ਸੀਗੇ ਨਾ ਹੂੰ। ਸਰਦਾਰ, ਉਹਨਾਂ ਨੂੰ ਆਣ ਕੇ ਕੰਮ ਖਰਾਬ ਕੀਤਾ। ਨਹੀਂ ਤਾਂ ਬੇੜ ਦੇ? ਬੇੜ ਦਾ ਇਲਾਕਾ ਸੀਗਾ ਅੱਛਾ ਅੱਛਾ। ਹੈ ਜੀ, ਦਰਿਆ ਵੱਲ ਨੂੰ। ਹੂੰ ਤਾਂ ਉਹਨਾਂ ਨੂੰ ਆਣ ਕੇ ਕੰਮ ਖਰਾਬ ਕੀਤਾ ਸੀਗਾ। ਹੂੰ ਨਹੀਂ ਤਾਂ ਅਮਨਾਂ ਨਾਲ ਵੱਸਦੇ ਸੀ। ਉਹ ਆਉਂਦੇ ਜਾਂਦੇ ਸੀ ਰੌਲਿਆਂ ਦੇ ਵਿੱਚ ਵੀ, ਅੱਛਾ ਕੋਈ ਨਹੀਂ ਸੀ ਅੱਛਾ। ਰੁਕਾਵਟ। ਤੁਹਾਨੂੰ ਪਿੰਡ ਤੋਂ ਉਠਾਇਆ ਗਿਆ ਜਾਂ ਆਪ ਉੱਠੇ? 47 ਦਾ ਕੀ ਮਾਹੌਲ ਸੀਗਾ? ਉਸਲਾ ਐਲਾਨ ਹੋ ਗਿਆ ਸੀਗਾ ਜੀ, ਹੂੰ ਹਾਂ ਵੀ ਹਿੰਦੁਸਤਾਨ ਤਾਂ ਪਾਕਿਸਤਾਨ ਬਣ ਚੱਲੇ। ਤੁਹਾਨੂੰ ਦੇਖਣਾ ਉੱਠਣਾ ਪਿਆ। ਪਿੰਡ ਤੇ ਕੋਈ ਹਮਲਾ ਤਾਂ ਨਹੀਂ ਹੋਇਆ? ਨਹੀਂ ਜੀ, ਕੋਈ ਨਹੀਂ ਸੀ ਹੋਇਆ। ਇੱਕ ਵਾਰ ਰੌਲਾ ਪਿਆ ਸੀਗਾ। ਹੂੰ ਉਹ ਫਿਰ ਸਾਡੇ ਪਿੰਡ ਦੇ ਵਿੱਚ 22 ਪਿੰਡ ਸੀ ਮੁਸਲਮਾਨਾਂ ਦੇ। ਅੱਛਾ ਉਹ ਸਾਰੇ ਇਕੱਠੇ ਹੋ ਗਏ ਸੀ। ਅੱਛਾ। ਨਕੋਦਰ ਨੂੰ ਲੈਣ ਦਾ ਜਿਹੜੀ ਅੰਮ੍ਰਿਤਸਰ ਤੋਂ ਜਲੰਧਰ ਹੋ ਗਈ। ਰਾਹ 'ਚ ਕਿੱਦਾਂ ਆਪਣੇ ਪਿੰਡ ਤੋਂ ਪਾਕਿਸਤਾਨ ਤੱਕ ਕਿੱਦਾਂ ਪਹੁੰਚੇ? ਕਿੱਦਾਂ ਦਾ ਉਹ ਸਫ਼ਰ ਰਿਹਾ? ਇਹ ਜੀ ਇੱਦਾਂ ਹੀ ਬਸ ਮੁਸੀਬਤਾਂ ਨਾਲ ਹੀ ਪਹੁੰਚੇ। ਮੁਸੀਬਤਾਂ ਨਾਲ ਪਹੁੰਚੇ? ਕੋਈ ਰੁੜ ਗਏ ਮੁਸਲਮਾਨ, ਹਾਂ। ਕੋਈ ਗੱਡੇ ਰੁੜ ਗਏ ਸੀਗੇ। ਤੁਹਾਡੇ ਕਾਫਲੇ 'ਚ ਕੋਈ ਹੋਇਆ ਨੁਕਸਾਨ? ਨਹੀਂ, ਸਾਡੇ 'ਚ ਕੋਈ ਨਹੀਂ ਸੀ ਹੋਇਆ। ਤੁਹਾਡੇ ਕਾਫਲੇ 'ਚ ਹਾਂ, ਨਹੀਂ? ਪਹਿਲਾਂ ਅਮਨ ਨਾਲ ਪਹੁੰਚ ਗਏ? ਕਾਫਲਾ ਆਇਆ ਹੈ ਨਾ ਅੰਮ੍ਰਿਤਸਰ ਆਣ ਕੇ ਹੈ ਨਾ, ਹੂੰ। ਬਹੁਤ ਹੋਇਆ ਨੁਕਸਾਨ ਉੱਥੇ। ਅੰਮ੍ਰਿਤਸਰ 'ਚ ਨੁਕਸਾਨ ਹੋਇਆ? ਹਾਂ, ਅੱਛਾ। ਉੱਥੇ ਆਣ ਕੇ ਹੋਇਆ ਦਰਿਆ। ਹੂੰ। ਅੱਛਾ ਬਜ਼ੁਰਗੋ, ਹੁਣ 73 ਵਰੇ ਹੋ ਗਏ, ਹੁਣ ਦੀ ਗੱਲ ਜੇ ਆਪਾਂ ਕਰੀਏ, ਹਾਂਜੀ, ਉਹ ਚੇਤੇ ਆਂਦਾ ਪਿੰਡ? ਬਹੁਤ ਜੀ, ਅੱਖਾਂ ਦੇ ਮੂਹਰੇ ਸਭ ਕੁਝ ਆ ਜਾਂਦਾ ਜੀ। ਸਭ ਕੁਝ ਆ ਆ ਜਾਂਦਾ ਹੈ। ਦਿਲ ਕਰਦਾ ਜਾਣ ਨੂੰ? ਹਾਂ। ਲੈ ਚੱਲੀਏ ਫਿਰ ਤੁਹਾਨੂੰ ਹੈ? ਸਾਰੇ ਰੂਹਾਂ ਮੈਂ ਫਲੋਰ ਫਿਕਰ ਕਰਿਆ। ਅੱਛਾ। ਹਾਂ, ਉੱਥੇ ਜੰਗਲ ਦੇ ਲਾਗੇ ਨਾ ਫਲੋਰ ਕਿੱਥੇ ਸੀਗਾ ਜੀ, ਕਾਲੇ ਪੌਦੇ ਆਉਂਦਾ ਇਹਦੇ ਲਾਗੇ ਹੀ ਸੀਗਾ। ਅੱਛਾ ਅੱਛਾ। ਹੁਣ ਦਿਲ ਕਰਦਾ ਜਾਣ ਨੂੰ? ਤੇ ਕਾਲੇ ਤੋਂ ਕਰਦਾ ਰਹਿੰਦਾ। ਉੱਦਾਂ ਜਿਹੜਾ ਉਹਦੀ ਗੱਲ ਸੁਣੀ ਦੀ ਤਾਂ ਬੜੇ ਖੁਸ਼ ਹੋਈਦਾ। ਖੁਸ਼ ਹੋਈਦਾ? ਹਾਂ। ਹਾਂ। ਤੇ ਸੁਪਨਿਆਂ ਦੇ ਦੇਸ਼ ਹੀ ਵਿੱਚ ਸੀਗਾ ਜੀ, ਹੈਂ? ਉਹ ਇਲਾਕਾ ਹੀ ਸੀਗਾ। ਅੱਛਾ। ਆਹ ਇਲਾਕਾ ਨਹੀਂ ਹੁੰਦਾ ਉਦਾਂ ਦਾ ਨਹੀਂ ਹੋ ਸਕਦਾ? ਨਹੀਂ ਹੁੰਦਾ। ਕਿਉਂ? ਉਧਰਲਾ ਪਾਣੀ ਜਿਹੜਾ ਸੀਗਾ ਉਹ ਘੇਰ ਗਿਆ ਸੀਗਾ ਅੱਛਾ। ਆਪਣੇ ਉਧਰਲੇ ਹਿੰਦੁਸਤਾਨ। ਆਪਣਾ ਦੇਸ਼ ਤੇ ਫਿਰ ਆਪਣਾ ਹੀ। ਆਪਣਾ ਹੁੰਦਾ ਜੀ। ਤੇ ਹੁਣ ਸੁਪਨਿਆਂ ਦੇ ਵਿੱਚ ਐਵੇਂ ਬੈਠਿਆਂ ਹੋਇਆ ਹਾਂ, ਸਹੀ। ਦਿਮਾਗ ਪਹੁੰਚ ਜਾਂਦਾ ਉਹ ਗਲੀਆਂ ਦੇ ਵਿੱਚ, ਉਹ ਬਚਪਨ 'ਚ ਸਭ ਕੁਝ ਖੇਡਣਾ ਦੀਦਾ ਜੀ। ਦੀਂਦਾ? ਦੀਦਾ ਜੀ, ਅੱਖਾਂ ਦੇ ਮੂਹਰੇ ਆ ਜਾਂਦਾ ਸਾਰਾ। ਸਹੀ। ਚਲੋ ਜੀ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ।